ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं ਤੁਹਾਡੀ ਹੋਸਟ ਰੀਤ ਕੌਰ ਨਿਊਜ਼ TV 84 ਦੇ ਨਾਲ ਵਿਊਅਰਸ। ਸਜ਼ਾ ਪੂਰੀ ਕਰ ਚੁੱਕੇ ਜੇਲ੍ਹਾਂ ਵਿੱਚ ਬੰਦ ਰਾਜਸੀ ਸਿੰਘਾਂ ਦੀ ਰਿਹਾਈ ਲਈ ਪਿਛਲੇ ਲੰਮੇ ਸਮੇਂ ਤੋਂ ਭੁੱਖ ਹੜਤਾਲ ਤੇ ਬੈਠੇ ਬਾਪੂ ਸੂਰਤ ਸਿੰਘ ਖਾਲਸਾ ਜੀ ਦੇ ਸੰਘਰਸ਼ ਨੂੰ ਤਿੱਖਾ ਕਰਨ ਲਈ ਪਿੰਡ ਹਸਨਪੁਰ ਵਿਖੇ 6 ਜੁਲਾਈ ਨੂੰ ਇੱਕ ਵੱਡਾ ਪੰਥਕ ਇਕੱਠ ਕੀਤਾ ਗਿਆ ਸੀ। ਸੋ ਫਾਰ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਅਤੇ ਸਰਦਾਰ ਗੁਰਪ੍ਰੀਤ ਸਿੰਘ ਖੇੜਾ ਜੀ ਦੀ ਹੀ ਜੇਲ੍ਹ ਸ਼ਿਫਟ ਅੰਮ੍ਰਿਤਸਰ ਹੋਈ ਹੈ। ਬਾਕੀ ਰਾਜਸੀ ਕੈਦੀਆਂ ਦੀ ਰਿਹਾਈ ਦਾ ਮੁੱਦਾ ਉੱਥੇ ਹੀ ਖੜਾ ਹੈ। ਇਸੇ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਪੰਥਕ ਜਥੇਬੰਦੀਆਂ ਨੇ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਨੂੰ ਡੂੰਘੀ ਨੀਂਦ ਵਿੱਚੋਂ ਜਗਾਉਣ ਲਈ ਵੰਗਾਰ ਮਾਰਚ ਅਤੇ ਸੈਮੀਨਾਰਜ਼ ਉਲੀਕੇ ਹਨ ਅਤੇ ਬਾਪੂ ਸੂਰਤ ਸਿੰਘ ਖਾਲਸਾ ਜੀ ਦੇ ਸੰਦੇਸ਼ ਤੇ ਵੀ ਪਹਿਰਾ ਦੇਣ ਨੂੰ ਕਿਹਾ ਹੈ। ਵਿਊਅਰਸ, ਅੱਜ ਅਸੀਂ ਪਹਿਰੇ ਦਾ ਨਿਊਜ਼ਪੇਪਰ ਦੇ ਐਡੀਟਰ ਸਰਦਾਰ ਜਸਪਾਲ ਸਿੰਘ ਹੇਰਾ ਜੀ ਨਾਲ ਗੱਲਬਾਤ ਕਰਾਂਗੇ, ਜਿਹੜੇ ਇਸ ਸਮਾਗਮ ਦੇ ਵਿੱਚ ਮੌਜੂਦ ਸਨ ਅਤੇ ਜਾਣਾਂਗੇ ਇਸ ਸਮਾਗਮ ਦੇ ਵੇਰਵੇ ਅਤੇ ਹੋਰ ਰੀਸੈਂਟ ਮੁੱਦਿਆਂ ਦੇ ਉੱਪਰ ਉਹਨਾਂ ਦੇ ਵਿਚਾਰ। तो सानू हुण जगरावां तो फोन लाइन ते जुड़ चुके ने जसपाल सिंह हेरा जी। वीर जी, वाहिगुरू जी का खालसा वाहिगुरू जी की फतेह। वाहिगुरू जी का खालसा वाहिगुरू जी की फतेह जी। वीर जी, सब तो पहले तो 6 जुलाई के हसनपुर विखे समागम तो ही शुरू करते हैं, जिस विच तुसीं भी शमूलीयत कीती। सानू दसो कि इस समागम दे किवें रिहा, इस दे पूरे वेरवे साडे बाहर दे दर्शकां नाल साझे करो। ਜਿਹੜਾ ਕੱਲ 6 ਜੁਲਾਈ ਨੂੰ ਹਸਨਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਪੰਥਕ ਇਕੱਠ ਹੋਇਆ ਜੀ, ਉਹਦੇ ਵਿੱਚ ਜਿਹੜੀ ਮੈਂ ਮਤਲਬ ਪਹਿਲੀ ਵਾਰ ਇੱਕ ਹਾਂ ਪੱਕੀ ਗੱਲ ਵੇਖੀ ਹੈ ਕਿ ਉਸ ਇਕੱਠ ਦੇ ਵਿੱਚ ਜਿਹੜਾ ਨਰੋਲ ਪੰਥਕ ਇਕੱਠ ਸੀ ਤੇ ਕੌਮ ਦੀਆਂ ਜਿਹੜੀਆਂ ਵੱਖ-ਵੱਖ ਜਥੇਬੰਦੀਆਂ ਨੇ, ਉਹ ਪਹਿਲੀ ਵਾਰ ਇਹ ਹੋਇਆ ਕਿ ਬਜਾਏ ਇੱਕ ਦੂਸਰੇ ਨੂੰ ਕੋਈ ਚੋਹ ਬੁਲਾਉਣ ਦੇ, ਲੱਤ ਖਿੱਚਣ ਦੇ, ਇੱਕ ਦੂਸਰੇ ਤੇ ਕੋਈ ਦੋਸ਼ ਚੱਕੜ ਸੁੱਟਣ ਦੇ, ਪਹਿਲੀ ਵਾਰ ਆ ਕਿ ਉਹ ਆਪਣੇ ਸਿਰਫ ਮਿਸ਼ਨ ਦੀ ਪ੍ਰਾਪਤੀ ਹੈ, ਜਿਹੜੀ ਬੰਦੀ ਸਿੰਘਾਂ ਦੀ ਰਿਹਾਈ ਦਾ ਮੋਰਚਾ, ਬਾਪੂ ਸੂਰਤ ਸਿੰਘ ਖਾਲਸਾ ਦਾ ਮੋਰਚਾ, ਜਿਹੜਾ ਸਿਰਫ ਉਹਦੇ ਤੇ ਪੂਰੀ ਤਰ੍ਹਾਂ ਕੇਂਦਰਿਤ ਰਿਹਾ। ਸਾਰਿਆਂ ਦਾ ਮਤਲਬ ਜਿੰਨੇ ਵੀ ਮਤਲਬ ਜਥੇਬੰਦੀਆਂ ਆਈਆਂ ਸਾਰੀਆਂ ਨੇ ਮਤਲਬ ਇੱਕ ਸੁਰਤਾ ਦੇ ਨਾਲ ਇਸ ਸੰਘਰਸ਼ ਪ੍ਰਤੀ ਆਪਣੀ ਜਿਹੜੀ ਵਚਨਬੱਧਤਾ ਪ੍ਰਗਟਾਈ। ਸੋ ਦੂਸਰਾ ਇਹ ਕਿ ਇਹ ਜਿਹੜਾ ਵਿਸ਼ਾਲ ਪੰਥਕ ਇਕੱਠ ਸੀ, ਇਹਦੇ ਵਿੱਚ ਜਿਹੜੀ ਸਿੱਖ ਨੌਜਵਾਨਾਂ ਦੀ ਗਿਣਤੀ ਸੀ ਉਹ ਮਤਲਬ ਬਹੁਤ ਪ੍ਰਭਾਵੀ ਸੀ ਤੇ ਬਹੁਤ ਪ੍ਰਭਾਵਸ਼ਾਲੀ ਸੀ। ਸਿੱਖ ਨੌਜਵਾਨ ਜਿਹੜਾ 15 ਤੋਂ 22 ਸਾਲ ਦਾ ਨੌਜਵਾਨ ਸੀ, ਜਿਹੜਾ ਉਹ ਵੱਡੀ ਗਿਣਤੀ ਦੇ ਵਿੱਚ ਇਸ ਸਮਾਗਮ ਵਿੱਚ ਪਹੁੰਚਿਆ। ਸੋ ਸਮਾਗਮ ਦਾ ਜਿਹੜਾ ਹਾਜ਼ਰੀ ਸੀ ਉਹ ਬੇਹੱਦ ਪ੍ਰਭਾਵਸ਼ਾਲੀ ਰਹੀ। ਤੇ ਦੂਸਰੀ ਜਿਹੜੀ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਕੀਤੀ ਹੈ ਕਿ ਜਿਹੜੀ ਸਾਰੀਆਂ ਜਥੇਬੰਦੀਆਂ ਨੇ ਇੱਕ ਸੁਰਤਾ ਰੱਖੀ ਆ ਕਿ ਉਹਨਾਂ ਨੇ ਸਿਰਫ ਤੇ ਸਿਰਫ ਆਪਣੇ ਮਿਸ਼ਨ ਆ, ਜਿਹੜਾ ਉਹ ਸੰਘਰਸ਼ ਦਾ ਮਿਸ਼ਨ ਆ, ਜਿਹੜਾ ਉਹਦੇ ਤੇ ਕੇਂਦਰਿਤ ਰਹੇ ਨੇ। ਤੋ ਬੜਾ ਪ੍ਰਭਾਵਸ਼ਾਲੀ ਹੈ। ਮੈਂ ਸਮਝਦਾ ਕਿ ਇਸ ਤੋਂ ਪਹਿਲਾਂ ਜਿਹੜਾ ਇੱਕ 10 ਮਈ ਨੂੰ ਵਿਸ਼ਾਲ ਇਕੱਠ ਹੋਇਆ ਸੀ ਹਸਨਪੁਰ ਦੀ ਧਰਤੀ ਤੇ, ਉਸ ਤੋਂ ਬਾਅਦ ਜਿਹੜੀ ਪੰਜਾਬ ਸਰਕਾਰ ਸੀ ਉਹ ਹਿੱਲੀ ਸੀ ਤੇ ਉਸ ਤੋਂ ਬਾਅਦ ਸਰਕਾਰ ਨੇ ਜਿਹੜੀਆਂ ਥੋੜੀ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਸੀ ਉਹ ਉਸ ਇਕੱਠ ਤੋਂ ਬਾਅਦ ਕੀਤੀਆਂ ਸੀ। ਪਰੰਤੂ ਉਹ ਤੋਂ ਬਾਅਦ ਜਿਵੇਂ ਜਿਵੇਂ ਸੰਘਰਸ਼ ਜਿਹੜਾ ਲੰਬਾ ਪੈਂਦਾ ਗਿਆ ਤੇ ਸਰਕਾਰ ਆ ਜਿਹੜੀ ਉਹ ਚਲਾਕੀ ਨਾਲ ਕਦੇ ਬਾਪੂ ਨੂੰ ਦਾਖਲ ਕਰਾ ਦੇਣਾ ਚੁੱਕ ਕੇ ਜਬਰੀ ਹਸਪਤਾਲ 'ਚ, ਕਦੇ ਫਿਰ ਘਰ ਭੇਜ ਦੇਣਾ। ਸੋ ਉਹ ਕੇਂਦਰ ਆ ਜਿਹੜਾ ਸੰਘਰਸ਼ ਦਾ ਉਹ ਤੋੜਦੀ ਰਹੀ ਤੇ ਉਹਦੇ ਕਰਕੇ ਸੰਘਰਸ਼ ਆ ਜਿਹੜਾ ਕਦੇ ਇਸ ਤਰ੍ਹਾਂ ਲੱਗਦਾ ਸੀ ਕਿ ਬਿਲਕੁਲ ਠੰਡਾ ਪੈ ਗਿਆ। ਸੋ ਕੱਲ ਦਾ ਜਿਹੜਾ ਇਕੱਠ ਹੈ ਉਹ ਹਰ ਪੱਖੋਂ ਬੇਹੱਦ ਪ੍ਰਭਾਵਸ਼ਾਲੀ ਸੀ ਤੇ ਇਹ ਇਕੱਠ ਆ ਜਿਹੜਾ ਇੱਕ ਨਵੀਂ ਆਸ ਦੀ ਕਿਰਨ ਲੈ ਕੇ, ਮੇਰੀਆਂ ਨਜ਼ਰਾਂ 'ਚ ਇੱਕ ਨਵੀਂ ਆਸ ਦੀ ਕਿਰਨ ਲੈ ਕੇ ਉਭਰਿਆ। ਜੀ ਜੀ। ਤੇ ਵੀਰ ਜੀ, ਜਿਸ ਤਰ੍ਹਾਂ ਸੁਣਨ ਵਿੱਚ ਆਇਆ ਸੀ ਕਿ ਬਾਪੂ ਸੂਰਤ ਸਿੰਘ ਖਾਲਸਾ ਨੇ ਪੂਰੀ ਸਿੱਖ ਕੌਮ ਨੂੰ ਸੰਦੇਸ਼ ਵੀ ਦਿੱਤਾ ਹੈ, ਅਸੀਂ ਚਾਹਾਂਗੇ ਉਸ ਬਾਰੇ ਵੀ ਸਾਨੂੰ ਜਾਣਕਾਰੀ ਦਿਓ। ਦੇਖੋ, ਉਹਨਾਂ ਨੇ ਇੱਕ ਤਾਂ ਪਹਿਲਾਂ ਜਿਹੜਾ ਗੱਲ ਕੀਤੀ ਹੈ ਕਿ ਸਰਕਾਰ ਆ ਜਿਹੜੀ ਉਹ ਮੈਨੂੰ ਜਲੀਲ ਕਰ ਰਹੀ ਆ। ਕਦੇ ਮੈਨੂੰ ਹਸਪਤਾਲ ਜਬਰੀ ਚੱਕ ਕੇ ਲੈ ਜਾਂਦੇ ਨੇ, ਕਦੇ ਮੈਨੂੰ ਫੇਰ ਘਰ ਛੱਡ ਜਾਂਦੇ ਨੇ, ਫੇਰ ਹਸਪਤਾਲ ਚੁੱਕ ਕੇ ਜਬਰੀ ਲੈ ਜਾਂਦੇ ਨੇ। ਉਹਨਾਂ ਨੇ ਕਿਹਾ ਕਿ ਮੈਂ ਇਹ ਸਮਝਦਾ ਕਿ ਸਰਕਾਰ ਮੈਨੂੰ ਜਾਣਬੁੱਝ ਕੇ ਜਲੀਲ ਕਰ ਰਹੀ ਹੈ ਤੇ ਉਹਨਾਂ ਨੇ ਸਰਕਾਰ ਨੂੰ ਇਹ ਚੇਤਾਵਨੀ ਦਿੱਤੀ ਹੈ ਕਿ ਅੱਜ ਤੋਂ ਬਾਅਦ ਜੇ ਉਹਨਾਂ ਨੂੰ ਜਬਰੀ ਚੁੱਕ ਕੇ ਹਸਪਤਾਲ ਦਾਖਲ ਕਰਾਉਣ ਦੀ ਕੋਸ਼ਿਸ਼ ਕੀਤੀ ਗਈ, ਉਹਨਾਂ ਦਾ ਜਬਰੀ ਇਲਾਜ ਕਰਨ ਦੀ ਕੋਸ਼ਿਸ਼ ਕੀਤੀ ਗਈ, ਤਾਂ ਉਹ ਫਿਰ ਆਪਣਾ ਜਿਹੜਾ ਹੁਣ ਜਲ ਛਕਦੇ ਨੇ, ਪਾਣੀ ਪੀਂਦੇ ਨੇ, ਉਹ ਕਹਿੰਦੇ ਮੈਂ ਉਹਦਾ ਵੀ ਤਿਆਗ ਕਰ ਦੂੰਗਾ। ਇੱਕ ਉਹਨਾਂ ਨੇ ਬਹੁਤ ਵੱਡਾ ਫੈਸਲਾ ਲਿਆ ਕਿ ਮੈਂ ਸ਼ਹਾਦਤ ਦੀ ਜਿਹੜੀ ਆਖਰੀ ਪੌੜੀ ਆ ਫਿਰ ਉਹਦੇ ਤੇ ਚੜੂਗਾ ਤੇ ਮੈਂ ਆਪਣਾ ਜਲ ਗ੍ਰਹਿਣ ਕਰਨਾ ਜਿਹੜਾ ਉਹਨੂੰ ਵੀ ਤਿਆਗ ਦੂੰਗਾ। ਅਗਲੀ ਗੱਲ ਜਿਹੜੀ ਉਹਨਾਂ ਨੇ ਕੌਮ ਨੂੰ ਇੱਕ ਵੱਡਾ ਸੁਨੇਹਾ ਦਿੱਤਾ ਕਿ ਕੌਮ ਦਾ ਅੱਜ ਜੇ ਸਭ ਤੋਂ ਵੱਡਾ ਦੁਸ਼ਮਣ ਆ ਤਾਂ ਉਹ ਬਾਦਲ ਆ। ਉਹਨਾਂ ਨੇ ਕਿਹਾ ਕਿ ਇੰਦਰਾ ਗਾਂਧੀ, ਜਨਰਲ ਵੈਦਿਆ, ਬੇਅੰਤ ਸਿੰਘ, KPS ਗਿੱਲ ਤੇ ਹੋਰ ਜਿਹੜੇ ਪੁਰਾਤਨ ਜਿਨ੍ਹਾਂ ਨੇ ਸਿੰਘਾਂ ਤੇ ਜ਼ਬਰ ਕੀਤਾ, ਸਿੱਖ ਕੌਮ ਤੇ ਜ਼ਬਰ ਕੀਤਾ, ਉਹਨਾਂ ਨੇ ਕੌਮ ਦਾ ਉਹਨਾਂ ਨੁਕਸਾਨ ਨਹੀਂ ਕੀਤਾ ਜਿੰਨਾ ਬਾਦਲ ਨੇ ਕੀਤਾ। ਉਹਨਾਂ ਨੇ ਕਿਹਾ ਕਿ ਬਾਦਲ ਨੂੰ ਗਲੋਂ ਲਾਏ ਤੋਂ ਬਿਨਾਂ ਕੌਮ ਦਾ ਕੁਝ ਵੀ ਸਵਰਨ ਵਾਲਾ ਨਹੀਂ। ਸੋ ਕੌਮ ਨੂੰ ਬਾਦਲ ਨੂੰ ਆਪਣਾ ਸਭ ਤੋਂ ਵੱਡਾ ਦੁਸ਼ਮਣ ਮੰਨਦਿਆਂ ਹੋਇਆ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਯਾਦ ਕਰਾਉਣ ਲਈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਯਾਦ ਕਰਾਉਣ ਲਈ ਤੇ ਅਕਾਲੀ ਦਲ ਨੂੰ ਯਾਦ ਕਰਵਾਉਣ ਲਈ ਇਹਨਾਂ ਦੇ ਵਿਰੁੱਧ, ਬਾਦਲਾਂ ਦੇ ਵਿਰੁੱਧ ਇੱਕ ਜਹਾਦ ਆ ਜਿਹੜਾ
ਉਹ ਕੌਮ ਨੂੰ ਛੇੜਨਾ ਚਾਹੀਦਾ। ਤੀਸਰੀ ਗੱਲ ਜਿਹੜੀ ਉਹਨਾਂ ਨੇ ਵੱਡੀ ਕਹੀ ਕਿ ਜਿਹੜਾ ਸਿੱਖ ਮਰਦੇ ਮੁਜਾਹਿਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਸੋਚ ਦਾ ਉਹਨਾਂ ਵੱਲੋਂ ਅਪਣਾਏ ਰਾਹ ਦਾ ਹਾਮੀ ਨਹੀਂ ਜੀ, ਕਹਿੰਦੇ ਉਹਨੂੰ ਸਿੱਖ ਖਵਾਉਣ ਦਾ ਕੋਈ ਹੱਕ ਨਹੀਂ। ਤੇ ਉਹਨਾਂ ਨੇ 3 ਬੜੀਆਂ ਸਪਸ਼ਟ ਗੱਲਾਂ ਨੇ ਜਿਹੜੀਆਂ ਭਾਵੇਂ ਕਿ ਸਰੀਰਕ ਰੂਪ ਦੇ ਵਿੱਚ ਕਮਜ਼ੋਰ ਨੇ, ਮਾਨਸਿਕ ਰੂਪ ਦੀ ਜਿਹੜੀ ਚੜ੍ਹਦੀ ਕਲਾ ਦੇ ਨਾਲ ਉਹਨਾਂ ਨੇ ਇਹ 3 ਗੱਲਾਂ ਨੇ ਜਿਹੜੀਆਂ ਮਤਲਬ ਕੌਮ ਦੇ ਸਾਹਮਣੇ ਜਿਹੜੇ ਆਪਣਾ ਸੁਨੇਹਾ ਬੜਾ ਸਪਸ਼ਟ ਰੱਖਿਆ। ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਉਹਨਾਂ ਨਾਲ ਹੁਣ ਜ਼ਬਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਜਲਦਾ ਤਿਆਗ ਕਰ ਦੇਣਗੇ। ਕੌਮ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜਦੋਂ ਤੱਕ ਤੁਸੀਂ ਆਪਣੇ ਸਭ ਤੋਂ ਵੱਡੇ ਦੁਸ਼ਮਣ ਬਾਦਲ ਨੂੰ ਗਲੋਂ ਨਹੀਂ ਲਾਉਂਦੇ ਉਦੋਂ ਤੱਕ ਕੌਮ ਆਜ਼ਾਦੀ ਬਾਰੇ ਸੋਚ ਨਹੀਂ ਸਕਦੀ। ਤੀਸਰੀ ਗੱਲ ਉਹਨਾਂ ਨੇ ਕਹੀ ਹੈ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਸੋਚ, ਉਸ ਤੋਂ ਇਲਾਵਾ ਸਾਡੇ ਕੋਲ ਕੋਈ ਹੋਰ ਰਾਹ ਨਹੀਂ। ਜੀ ਜੀ। ਤੇ ਵਿੱਚ ਜਿਸ ਤਰ੍ਹਾਂ ਲਾਈਕ ਸੁੱਤੀ ਕੌਮ ਨੂੰ ਜਗਾਉਣ ਦੇ ਲਈ ਚਾਲੀ ਸਰਕਾਰ ਨੂੰ ਜਗਾਉਣ ਦੇ, ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਕਾਫੀ ਸਾਰੇ ਸਮਾਗਮ ਤੇ ਵੰਗਾਰ ਮਾਰਚ ਰੱਖੇ ਨੇ, ਉਸ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਕਿ ਉਹ ਕਦੋਂ ਦੇ ਨੇ। ਹਾਂ, ਉੱਥੇ ਜਿਹੜਾ ਮਤਲਬ ਪੰਥਕ ਇਕੱਠ ਵੱਲੋਂ ਜਿਹੜੇ ਮਤੇ ਪਾਸ ਕੀਤੇ ਗਏ, ਅਗਲੇ ਸੰਘਰਸ਼ ਦੀ ਜਿਹੜੀ ਰੂਪ ਰੇਖਾ ਲਿਖੀ ਗਈ, ਉਹਦੇ ਵਿੱਚ ਇਹ ਹੈ ਕਿ 10 ਜੁਲਾਈ ਨੂੰ ਲੁਧਿਆਣਾ ਬੰਦ ਹੈ ਜੀ। 14 ਜੁਲਾਈ ਨੂੰ ਗੁਰਦੁਆਰਾ ਟਾਹਲੀਆਣਾ ਸਾਹਿਬ ਰਾਏਕੋਟ ਤੋਂ ਇੱਕ ਵੱਡਾ ਵਿਸ਼ਾਲ ਵੰਗਾਰ ਮਾਰਚ ਹੈ ਜਿਹੜਾ ਉਹ ਸ਼ੁਰੂ ਹੋਊਗਾ, ਜਿਹੜਾ ਵੱਖ-ਵੱਖ ਪਿੰਡਾਂ ਤੋਂ ਹੁੰਦਾ ਹੋਇਆ ਸ਼ਾਮ ਨੂੰ ਫਿਰ ਉਹਦੀ ਸਮਾਪਤੀ ਹਸਨਪੁਰ ਪਿੰਡ 'ਚ ਹੋਊਗੀ। ਉਸ ਤੋਂ ਬਾਅਦ 19 ਤਰੀਕ ਨੂੰ ਇੱਕ ਲਾਭ ਭਵਨ ਚੰਡੀਗੜ੍ਹ 'ਚ ਜਿੰਨੀਆਂ ਦੇਸ਼ ਦੀਆਂ ਘੱਟ ਗਿਣਤੀਆਂ ਨੇ, ਚਾਹੇ ਉਹ ਮੁਸਲਮਾਨ ਭਾਈਚਾਰਾ, ਚਾਹੇ ਈਸਾਈ, ਪਾਰਸੀ, ਬੋਧੀ, ਜੈਨੀ, ਇਹਨਾਂ ਸਾਰਿਆਂ ਦੇ ਜਿਹੜੇ ਮਤਲਬ ਬੁੱਧੀਜੀਵੀ ਵਰਗ ਆ ਜਿਹੜਾ ਇਹਨਾਂ ਦਾ, ਇਹਨਾਂ ਦਾ ਮਨੁੱਖੀ ਅਧਿਕਾਰਾਂ ਦੇ ਜਿਹੜੇ ਰਾਖੇ ਨੇ, ਉਹਨਾਂ ਦੇ ਆਗੂ ਨੇ, ਉਹਨਾਂ ਸਾਰਿਆਂ ਦੀ ਇੱਕ ਵਿਸ਼ਾਲ ਕਨਵੈਨਸ਼ਨ ਹੈ ਜਿਹੜੀ ਉਹ 19 ਤਰੀਕ ਨੂੰ ਲਾਭ ਭਵਨ 'ਚ ਮਨਾਈ ਹੈ। ਉਸ ਤੋਂ ਇਲਾਵਾ ਜਿੰਨੀਆਂ ਜਥੇਬੰਦੀਆਂ ਪਹੁੰਚੀਆਂ ਹੋਈਆਂ ਸੀ ਕੱਲ, ਉਹਨਾਂ ਸਾਰੀਆਂ ਜਥੇਬੰਦੀਆਂ ਦੇ ਆਗੂਆਂ ਦੇ ਪ੍ਰਤੀਨਿਧਾਂ ਦੇ ਅਸੀਂ ਮੋਬਾਈਲ ਨੰਬਰ ਲਏ ਨੇ ਤਾਂ ਕਿ ਖੁਦਾ ਨਾ ਖਾਸਤਾ ਜੇ ਸਰਕਾਰ ਕੁਝ ਹੀ ਸਾਜ਼ਿਸ਼ ਕਰਦੀ ਆ ਬਾਪੂ ਨੂੰ ਜਬਰੀ ਜਿਸ ਤਰ੍ਹਾਂ ਪਹਿਲਾਂ ਚੁੱਕਿਆ ਜਾਂਦਾ ਤਾਂ ਤੁਰੰਤ ਕੋਈ ਸਖਤ ਐਕਸ਼ਨ ਆ ਜਿਹੜਾ ਉਹ ਕੌਮ ਨੂੰ ਦੇਣ ਲਈ ਅਗਲੇ ਦਿਨ ਉਹਨਾਂ ਸਾਰਿਆਂ ਦੇ ਮੋਬਾਈਲ ਨੰਬਰ ਲਏ ਆ ਤਾਂ ਕਿ ਸੰਘਰਸ਼ ਕਮੇਟੀ ਤੁਰੰਤ ਹੀ ਫੈਸਲਾ ਕਰੇ। ਜਿਵੇਂ ਹੀ ਸਰਕਾਰ ਐਕਸ਼ਨ ਕਰੇ ਤੁਰੰਤ ਅਗਲੇ ਐਕਸ਼ਨ ਦਾ ਐਲਾਨ ਆ ਜਿਹੜਾ ਉਹ ਕੀਤਾ ਜਾਊਗਾ। ਸੋ ਇਹ ਫੈਸਲੇ ਸੀ ਜਿਹੜੇ ਕੱਲ ਦਾ ਜਿਹੜਾ ਵਿਸ਼ਾਲ ਪੰਥਕ ਇਕੱਠ ਸੀ ਉਹਦੇ ਵਿੱਚ ਕੀਤੇ ਗਏ। ਜੀ ਜੀ। ਤੇ ਵਿੱਚ ਜਿਸ ਤਰ੍ਹਾਂ ਬਾਪੂ ਸੂਰਤ ਸਿੰਘ ਖਾਲਸਾ ਨੇ ਪੂਰੀ ਸਿੱਖ ਕੌਮ ਨੂੰ 3 ਮੈਸੇਜ ਦਿੱਤੇ ਨੇ ਕਿ ਬਾਦਲ, ਸੈਕਿੰਡ ਨੰਬਰ ਕਿ ਬਾਦਲ ਦੇ ਉੱਪਰ ਵਿਸ਼ਵਾਸ ਨਾ ਕਰੋ ਕਿਉਂਕਿ ਇਸ ਨੇ ਸਿੱਖਾਂ ਦਾ ਬਹੁਤ ਨੁਕਸਾਨ ਕੀਤਾ ਹੈਗਾ। ਪਰ ਜਿਸ ਤਰ੍ਹਾਂ ਹੁਣ ਇਲੈਕਸ਼ਨਸ ਵੀ ਨੇੜੇ ਹੋ ਗਏ ਨੇ, ਬਾਦਲ ਤੇ ਕਾਫੀ ਪ੍ਰੈਸ਼ਰ ਪਿਆ, ਤੁਹਾਨੂੰ ਲੱਗਦਾ ਕਿ ਸਮਹਾਉ ਕਿਤੇ ਸ਼ਾਇਦ ਜਿਹੜੀ ਬਾਦਲ ਦੀ ਗਵਰਨਮੈਂਟ ਹੈ ਸ਼ਾਇਦ ਚੇਂਜ ਹੋ ਜਾਏਗੀ, ਜੇ ਰਾਜਸੀ ਸਿੰਘਾਂ ਦੀ ਰਿਹਾਈ ਹੈ ਸ਼ਾਇਦ ਪੋਸੀਬਲ ਹੋ ਸਕਦੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ? ਦੇਖੋ, ਜਿਸ ਤਰ੍ਹਾਂ ਮੈਂ ਗੱਲ ਕੀਤੀ ਹੈ ਕਿ ਕੱਲ ਦਾ ਜਿਹੜਾ ਵਿਸ਼ਾਲ ਪੰਥਕ ਇਕੱਠ ਹੋਇਆ, ਇਹਦੇ ਚ ਜਿਹੜੀ ਇੱਕ ਮਤਲਬ ਵੱਖਰੀ ਵਿਲੱਖਣ ਗੱਲ ਜਿਹੜੀ ਹੁਣ ਤੱਕ ਕਦੇ ਪੰਥਕ ਇਕੱਠਾਂ ਵਿੱਚ ਨਹੀਂ ਦੇਖਣ ਨੂੰ ਮਿਲੀ ਕਿ ਇੱਕ ਸੁਰਤਾ ਜਿਹੜੀ ਰਹੀ ਆ ਸੰਘਰਸ਼ ਪ੍ਰਤੀ। ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਸਰਕਾਰ ਆ ਜਿਹੜੀ ਇਸ ਇੱਕ ਸੁਰਤਾ ਦੇ ਨਾਲ ਜ਼ਰੂਰ ਮਤਲਬ ਸਰਕਾਰ ਹਿੱਲੂਗੀ, ਇਹਦੇ ਵਿੱਚ ਕੋਈ ਦੋ ਰਹਿਮਾ ਨਹੀਂ। ਤੇ ਅਗਲੀ ਗੱਲ ਜਿਹੜੀ ਜਿਸ ਤਰ੍ਹਾਂ ਤੁਸੀਂ ਕੀਤੀ ਹੈ ਕਿ ਆਉਣ ਵਾਲਾ ਸਮਾਂ ਜਿਹੜਾ ਉਹ ਚੋਣਾਂ ਦਾ ਸਮਾਂ, ਤੇ ਦੂਸਰੇ ਪਾਸੇ ਜਿਹੜੀ ਭਾਜਪਾ ਵਾ ਉਹ ਬਾਦਲਾਂ ਨੂੰ ਅੱਖਾਂ ਵੀ ਦਿਖਾ ਰਹੀ ਆ ਤੇ ਅੰਦਰ ਖਾਤੇ ਇਹਨਾਂ ਦੀ ਕੀ ਖਿਚੜੀ ਆ ਉਹ ਪ੍ਰਮਾਤਮਾ ਜਾਣਦਾ। ਸੋ ਇਹ ਜਿਹੜੇ ਹਾਲਾਤ ਪੈਦਾ ਹੋ ਰਹੇ ਨੇ, ਇਹਨਾਂ ਹਾਲਾਤਾਂ ਨੂੰ ਦੇਖਦਿਆਂ ਮਤਲਬ ਜਿਹੜੀ ਸੰਭਾਵਨਾ ਤੁਸੀਂ ਪ੍ਰਗਟਾਈ ਆ ਕਿ ਸਰਕਾਰ ਕਿਤੇ ਨਾ ਕਿਤੇ ਇਹ ਸੋਚਣ ਲਈ ਮਜਬੂਰ ਹੋ ਜੂਗੀ ਕਿ ਜੇ ਬਾਪੂ ਦੀ ਸ਼ਹਾਦਤ ਹੋ ਗਈ ਤੇ ਜਿਸ ਤਰ੍ਹਾਂ ਕੌਮ ਇਕਜੁੱਟ ਹੋ ਗਈ ਆ ਬਾਪੂ ਦੇ ਸੰਘਰਸ਼ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਹਾਲਾਤ ਨੇ ਉਹ ਬੇਕਾਬੂ ਹੋ ਸਕਦੇ ਨੇ। ਸਰਕਾਰ ਨੂੰ ਕੱਲ ਦੇ ਵਿਸ਼ਾਲ ਪੰਥਕ ਇਕੱਠ ਨੇ ਤੇ ਖਾਸ ਕਰਕੇ ਜਿਹੜਾ ਉੱਥੇ ਨੌਜਵਾਨਾਂ ਦੇ ਵਿੱਚ ਰੋਹ ਤੇ ਰੋਸ ਸੀ, ਨੌਜਵਾਨ ਲਗਾਤਾਰ ਮੰਗ ਕਰ ਰਹੇ ਸੀ ਕਿ ਸਾਨੂੰ ਕੋਈ ਸਖਤ ਐਕਸ਼ਨ ਦਿਓ, ਕਿ ਸਰਕਾਰ ਨੂੰ ਜਦੋਂ ਤੱਕ ਅਸੀਂ ਸਖਤ ਐਕਸ਼ਨ ਜਿਹੜਾ ਨਹੀਂ ਲੈਂਦੇ ਉਦੋਂ ਤੱਕ ਸਰਕਾਰ ਨੇ ਜਾਗਣਾ ਨਹੀਂ। ਸੋ ਜਿਹੜਾ ਨੌਜਵਾਨਾਂ ਦਾ ਉਸ ਉੱਥੇ ਰੋਹ ਤੇ ਰੋਸ ਦੇਖਿਆ ਗਿਆ ਤੇ ਦੂਸਰਾ ਇੱਕ ਸੁਰਤਾ ਦੇਖੀ ਗਈ ਆ। ਸੋ ਇਹ ਜਿਹੜੀਆਂ ਸਾਰੀਆਂ ਰਿਪੋਰਟਾਂ ਨੇ ਮੈਨੂੰ ਲੱਗਦਾ ਕਿ ਸਰਕਾਰ ਨੂੰ ਇੱਕ ਵਾਰ ਜ਼ਰੂਰ ਹਿਲਾਉਣਗੀਆਂ ਤੇ ਸਰਕਾਰ ਇਸ ਪਾਸੇ ਸੋਚਣ ਲਈ ਮਜਬੂਰ ਹੋਊਗੀ। ਜਿਸ ਤਰ੍ਹਾਂ ਪਹਿਲਾਂ ਹੋਇਆ ਸੀ ਕਿ ਸਰਕਾਰ ਨੇ ਛੋਟੇ ਜਿਹੇ 2 ਕਦਮ ਚੁੱਕੇ, ਪ੍ਰੋਫੈਸਰ ਭੁੱਲਰ ਨੂੰ ਵਾਪਸ ਪੰਜਾਬ ਲਿਆਂਦਾ, ਦੂਸਰੇ ਆਪਣੇ ਨੂੰ ਗੁਰਦੇਵ ਸਿੰਘ ਹੋਰਾਂ ਨੂੰ ਵਾਪਸ ਪੰਜਾਬ ਲਿਆਂਦਾ, ਪਰੰਤੂ ਉਸ ਤੋਂ ਬਾਅਦ ਜਿਹੜਾ ਮਤਲਬ ਸਾਰੀ ਜਿਹੜੀ ਪ੍ਰਕਿਰਿਆ ਸੀ ਬੰਦੀ ਸਿੰਘਾਂ ਦੀ ਰਿਹਾਈ ਦੀ ਜਿਹੜੀ ਚੱਲੀ ਸੀ ਉਹਨੂੰ ਮਤਲਬ ਠੰਡੇ ਵਾਸਤੇ ਚ ਪਾਤਾ। ਸੋ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਮੈਨੂੰ ਲੱਗਦਾ ਕਿ ਸਰਕਾਰ ਵੱਲੋਂ ਜ਼ਰੂਰ ਕੋਈ ਹਿਲਜੁਲ ਸਾਡੇ ਸਾਹਮਣੇ ਆਊਗੀ। ਬਿਲਕੁਲ ਅਮਵੀਰ ਜੀ, ਅਸੀਂ ਵੀ ਅਰਦਾਸ ਕਰਦੇ ਨਾਲ ਅਸੀਂ ਖੁਸ਼ੀ ਮਨਾਉਂਦੇ ਕਿ ਕਿਸ ਤਰ੍ਹਾਂ ਜਿਹੜੀਆਂ ਸਾਰੀਆਂ ਵੱਖ-ਵੱਖ ਪੰਥਕ ਜਥੇਬੰਦੀਆਂ ਆਪਸ ਵਿੱਚ ਹੀ ਭਿੜ ਜਾਂਦੀਆਂ ਨੇ ਤੇ ਆਪਸ ਅਲੱਗ-ਅਲੱਗ ਨੇ, ਪਰ ਐਟਲੀਸਟ ਇਸ ਪਲੇਟਫਾਰਮ ਦੇ ਉੱਪਰ, ਇਸ ਸੰਘਰਸ਼ ਦੇ ਉੱਪਰ ਸਾਰੀਆਂ ਇਕੱਠੀਆਂ ਨੇ। ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅਫਕੋਰਸ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਆਸ ਕਰਦੇ ਕਿ ਪੰਜਾਬ ਦੀ ਸਰਕਾਰ ਉਹ ਹਿਲਾ ਕੇ ਦਿਖਾਣ। ਸੋ ਥੈਂਕ ਯੂ ਸੋ ਮਚ ਵੀਰ ਜੀ ਫॉर ਦਿਸ ਇਨਫੋਰਮੇਸ਼ਨ। ਵੀਰ ਜੀ, ਹੁਣ ਅਸੀਂ ਬਾਕੀ ਮੁੱਦਿਆਂ ਦੇ ਉੱਪਰ ਤੁਹਾਡੇ ਵਿਚਾਰ ਜਾਣਨਾ ਚਾਹਾਂਗੇ। ਸਭ ਤੋਂ ਪਹਿਲਾਂ ਜਿਸ ਤਰ੍ਹਾਂ ਜਦੋਂ ਦੇ ਬਾਪੂ ਸੂਰਤ ਸਿੰਘ ਖਾਲਸਾ ਸੰਘਰਸ਼ ਤੇ ਬੈਠੇ ਹੋਏ ਨੇ, ਕਾਫੀ ਲੋਕ ਨੈਗੇਟਿਵ ਗੱਲਾਂ ਵੀ
ਕਰਦੇ ਨੇ। ਜਿਸ ਤਰ੍ਹਾਂ ਸੁਣਨ ਦੇ ਵਿੱਚ ਆਇਆ ਕਿ ਪਿਛਲੇ ਦਿਨਾਂ ਦੇ ਵਿੱਚ ਭਾਈ ਗੁਰਬਖਸ਼ ਸਿੰਘ ਜੀ ਨੇ ਵੀ ਕਾਫੀ ਉਹਨਾਂ ਨੇ ਪੋਲਾਂ ਖੋਲੀਆਂ ਨੇ, ਉਹਨਾਂ ਨੇ ਵੀ ਕਾਫੀ ਨੈਗੇਟਿਵਿਟੀ ਦਿਖਾਈ ਹੈ, ਉਹਨਾਂ ਨੇ ਬਾਪੂ ਸਰਵਿੰਦ ਖਾਲਸਾ ਜੀ ਦੇ ਬਾਰੇ ਕਾਫੀ ਬਿਆਨਬਾਜ਼ੀ ਕੀਤੀ ਹੈ। ਤੁਸੀਂ ਇਹਨਾਂ ਬਾਰੇ ਕੁਝ ਕਹਿਣਾ ਚਾਹੋਗੇ? ਦੇਖੋ, ਬਾਪੂ ਸੂਰਤ ਸਿੰਘ ਖਾਲਸਾ ਦਾ ਜਿਹੜਾ ਸੰਘਰਸ਼ ਆ ਉਹ 173 ਦਿਨ 16 ਤਰੀਕ ਨੂੰ ਉਹਨਾਂ ਨੂੰ 6 ਮਹੀਨੇ ਹੋ ਜਾਣੇ ਨੇ ਜੀ। 83 ਸਾਲ ਦਾ ਬਜ਼ੁਰਗ ਮਤਲਬ 6 ਮਹੀਨੇ ਤੋਂ ਮਤਲਬ ਅੰਨ ਦਾ ਤਿਆਗ ਕਰਕੇ ਬੈਠਾ। ਸੋ ਇਹ ਜਿਹੜੇ ਲੋਕਾਂ ਵੱਲੋਂ ਇਸ ਤਰ੍ਹਾਂ ਦੀਆਂ ਗੱਲਾਂ ਨੇ ਜਿਹੜੀਆਂ ਫੈਲਾਈਆਂ ਜਾਂਦੀਆਂ ਨੇ, ਕਿਉਂਕਿ ਉਹਦੇ ਵਿੱਚੋਂ 57 ਦਿਨ ਉਹ ਵੀ ਨੇ ਜਿਹੜੇ ਜਬਰੀ ਸਰਕਾਰ ਨੇ ਉਹਨਾਂ ਨੂੰ ਮਤਲਬ ਜਬਰੀ ਫੂਡ ਪਾਈਪ ਰਾਹੀਂ ਉਹ ਫੂਡ ਵੀ ਦਿੱਤਾ, ਉਹਨਾਂ ਨੂੰ ਗਲੂਕੋਜ਼ ਵੀ ਲਾਇਆ ਗਿਆ, ਉਹਨਾਂ ਨੂੰ ਜਿਹੜਾ ਉਹਨਾਂ ਦਾ ਦਵਾਈਆਂ ਵੀ ਦਿੱਤੀਆਂ ਗਈਆਂ ਉਸ ਗਲੂਕੋਜ਼ ਰਾਹੀਂ, ਉਹਦਾ ਪ੍ਰਭਾਵ। ਦੂਸਰੀ ਗੱਲ ਜਿਹੜੀ ਮੈਂ ਸਮਝਦਾ ਕਿ ਅਸੀਂ ਕਿਉਂਕਿ ਜਿਹੜੀ ਗੱਲ ਆ ਕਿ ਦੂਸਰੇ ਲਈ ਗੱਲ ਕਹਿਣੀ ਜਾਂ ਮਤਲਬ ਅਸੀਂ ਸਾਡੇ ਮਨ ਦੀ ਜਿਹੜੀ ਅਵਸਥਾ ਹੁੰਦੀ ਹੈ ਕਿ ਅਸੀਂ ਉਸ ਗੱਲ ਨੂੰ ਪਰਵਾਹ ਨਹੀਂ ਕਰਦੇ ਕਿ ਕੋਈ ਬੰਦਾ ਇੰਨਾ ਦ੍ਰਿੜ ਵੀ ਹੋ ਸਕਦਾ। ਸੋ ਜਦੋਂ ਅਸੀਂ ਆਪਣੇ ਇਤਿਹਾਸ ਵੱਲ ਨਜ਼ਰ ਮਾਰਦੇ ਹਾਂ ਕਿ ਜਦੋਂ ਕਿਸੇ ਸਿੱਖ ਨੇ ਦ੍ਰਿੜਤਾ ਦੇ ਨਾਲ ਗੁਰੂ ਅੱਗੇ ਅਰਦਾਸ ਕੀਤੀ ਆ, ਉਹਦੇ ਮਨ ਦੀ ਜਿਹੜੀ ਸ਼ਕਤੀ ਆ, ਅਸੀਂ ਇਸ ਮਨ ਦੀ ਸ਼ਕਤੀ ਨੂੰ ਮਾਈਨਸ ਕਰਕੇ ਦੇਖ ਰਹੇ ਹਾਂ, ਉਹਨੂੰ ਮੰਨਫੀ ਕਰਕੇ ਦੇਖ ਰਹੇ ਹਾਂ। ਸੋ ਉਸ ਸਿੰਘ ਨੇ ਜਿਹੜੀ ਦ੍ਰਿੜਤਾ ਕੀਤੀ ਆ, ਕੱਲ ਵੀ ਉਹਨਾਂ ਨੇ ਮਤਲਬ ਸਮੁੱਚੀ ਸੰਗਤ ਵਿੱਚ ਸਮੁੱਚੇ ਵਿਸ਼ਵ ਵਿੱਚ ਵੀ ਸੋਸ਼ਲ ਮੀਡੀਆ ਰਾਹੀਂ ਗੱਲ ਆ ਜਿਹੜੀ ਉਹ ਗਈ ਹੋਊਗੀ ਕਿ ਬਹੁਤ ਸਾਰੇ ਚੈਨਲ ਸੀ ਜਿਹੜੇ ਉੱਥੇ ਸਿੱਖਾਂ ਦੇ ਜਿਹੜੇ ਲਾਈਵ ਦਿਖਾ ਰਹੇ ਸੀ ਕਿ ਬਾਪੂ ਨੇ ਪੂਰੀ ਦ੍ਰਿੜਤਾ ਨਾਲ ਕਿਹਾ ਕਿ ਉਹਨੂੰ ਮਤਲਬ ਮੌਤ ਤੋਂ ਭੋਰਾ ਭਰ ਵੀ ਡਰ ਨਹੀਂ, ਉਹ ਲਗਾਤਾਰ ਮੌਤ ਨੂੰ ਨਿਰੰਤਰ ਮਤਲਬ ਉਡੀਕ ਰਿਹਾ, ਬੰਗਾਰ ਰਿਹਾ। ਸੋ ਇਹ ਜਿਹੜੀਆਂ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ, ਆਖਰ ਨੂੰ ਜਦੋਂ ਉਹਨਾਂ ਨੂੰ ਜਬਰੀ ਚੁੱਕ ਕੇ ਸਰਕਾਰ ਲੈ ਜਾਂਦੀ ਆ ਜਾਂ ਤਾਂ ਕੌਮ ਉਸ ਗੱਲ ਨੂੰ ਰੋਕੇ, ਜਦੋਂ ਜਬਰੀ ਉਹ ਸਰਕਾਰ ਚੁੱਕ ਕੇ ਲੈ ਜਾਂਦੀ ਹੈ ਤੇ ਫਿਰ ਜੋ ਉਹਨਾਂ ਨਾਲ ਜਬਰੀ ਹੋ ਰਿਹਾ ਵਾ ਅਸੀਂ ਉਹਨੂੰ ਕਿਉਂ ਉਸ ਗੱਲ ਨੂੰ ਇਸ ਵਾਸਤੇ ਕਿਉਂ ਨਹੀਂ ਸੋਚਦੇ। ਪਰੰਤੂ ਆਪਣੇ ਵੱਲੋਂ ਜਿਹੜੀ ਬਾਪੂ ਨੇ ਦ੍ਰਿੜਤਾ ਰੱਖੀ ਹੋਈ ਆ, ਆਪਣੇ ਵੱਲੋਂ ਜਿਹੜੀ ਉਹਨਾਂ ਦੀ ਅਰਦਾਸ ਆ ਕਿ ਉਹ ਆਪਣੇ ਹੱਥਾਂ ਦੇ ਨਾਲ ਆਪਣੇ ਮੂੰਹ ਵਿੱਚ ਇੱਕ ਵੀ ਅੰਨ ਦਾ ਦਾਣਾ ਨਹੀਂ ਪਾਉਣਗੇ। ਤੇ ਅਗਲੀ ਗੱਲ ਜਿਹੜੀ ਹੁਣ ਉਹਨਾਂ ਨੇ ਉਸ ਤੋਂ ਅਗਲੀ ਵੀ ਕਰ ਦਿੱਤੀ ਆ ਕਿ ਜੇ ਹੁਣ ਮੇਰੇ ਨਾਲ ਕੋਈ ਜ਼ਬਰ ਹੁੰਦਾ ਤਾਂ ਮੈਂ ਜਿਹੜਾ ਜਾਲਾ ਉਹਦਾ ਵੀ ਤਿਆਗ ਕਰ ਦੂੰਗਾ। ਇਸ ਤੋਂ ਵੱਡੀ ਦ੍ਰਿੜਤਾ ਮੈਨੂੰ ਨਹੀਂ ਲੱਗਦਾ ਕਿ ਹੋਰ ਪ੍ਰੀਖਿਆ ਦੀ ਲੋੜ ਆ ਉਹਨਾਂ ਨੂੰ ਦੇਣ ਦੀ। ਬਿਲਕੁਲ ਵੀਰ ਜੀ। ਤੇ ਵੀਰ ਜੀ, ਜਿਸ ਤਰ੍ਹਾਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਜੀ ਦੀ ਤੇ ਟ੍ਰਾਂਸਫਰ ਹੋ ਗਿਆ ਸੀਗਾ ਅੰਮ੍ਰਿਤਸਰ ਜੇਲ੍ਹ ਦੇ ਵਿੱਚ, ਹੁਣ ਵੀਰ ਗੁਰਪ੍ਰੀਤ ਸਿੰਘ ਖਹਿਰਾ ਜੀ ਦੀ ਵੀ ਜੇਲ੍ਹ ਸ਼ਿਫਟ ਹੋਈ ਹੈ, ਇਹ ਜੇਲ੍ਹ ਸ਼ਿਫਟ ਕਿਵੇਂ ਰਹੀ, ਇਸ ਬਾਰੇ ਵੀ ਸਾਨੂੰ ਜਾਣਕਾਰੀ ਦਿਓ। ਦੇਖੋ, ਜਿੱਥੇ ਤੱਕ ਗੱਲ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਹੈ, ਉਹਨਾਂ ਨੂੰ ਜਦੋਂ ਅੰਮ੍ਰਿਤਸਰ ਤਬਦੀਲ ਕੀਤਾ ਗਿਆ ਉਸ ਵੇਲੇ ਇਸ ਤਰ੍ਹਾਂ ਲੱਗਦਾ ਸੀ ਕਿ ਸਰਕਾਰ 2-4 ਦਿਨਾਂ 'ਚ ਉਹਨਾਂ ਨੂੰ ਪਰੋਲ ਤੇ ਰਿਹਾ ਕਰ ਦੂਗੀ। ਉਸ ਤੋਂ ਬਾਅਦ ਸਰਕਾਰ ਨੇ ਮਤਲਬ ਜਿਸ ਤਰ੍ਹਾਂ ਅਸੀਂ ਕਹਿੰਦੇ ਹੁੰਦੇ ਅੱਗੇ ਗੱਡੇ ਨਾਲ ਕੱਟਾ ਬੰਨਿਆ ਕਿ ਉਹਨਾਂ ਦੇ 2 ਕੇਸ ਆ ਜਿਹੜੇ ਉਹ ਪੈਂਡਿੰਗ ਆ, ਪਹਿਲਾਂ ਉਹਨਾਂ 'ਚ ਉਹਨਾਂ ਦੀ ਜ਼ਮਾਨਤ ਹੋਊਗੀ ਤੇ ਉਸ ਤੋਂ ਬਾਅਦ ਉਹਨਾਂ ਦੀ ਪਰੋਲ ਹੋਊਗੀ ਤੇ ਉਸ ਤੋਂ ਬਾਅਦ ਜਿਹੜੀ ਉਹਨਾਂ ਦੇ ਇਲਾਜ ਦੀ ਗੱਲ ਆ ਜਿਹੜੀ ਉਹ ਸਰਕਾਰ ਨੇ ਚਲਾਈ ਆ। ਸੋ ਉਹ ਮੈਂ ਸਮਝਦਾ ਕਿ ਹੋਰ ਕੁਛ ਨਹੀਂ ਸਿਵਾਏ ਗੱਡੇ ਨਾਲ ਕੱਟਾ ਬੰਨਣ ਤੋਂ। ਜਿਹੜਾ ਕੱਲ ਦਾ ਜਿਹੜਾ ਪੰਥਕ ਇਕੱਠ ਆ ਜਿਹੜਾ ਇਹਦਾ ਪ੍ਰਭਾਵ ਆ ਉਹ ਮੈਨੂੰ ਲੱਗਦਾ ਕਿ 2-4 ਦਿਨਾਂ ਦੇ ਵਿੱਚ ਉਹਦਾ ਕੋਈ ਨਾ ਕੋਈ ਨਤੀਜਾ ਜ਼ਰੂਰ ਸਾਹਮਣੇ ਆਊਗਾ ਕਿ ਇਹ ਦੋਨੇ ਸਿੰਘ ਨੇ ਜਿਹੜੇ ਸਰਕਾਰ ਨੇ ਮਤਲਬ ਬਾਹਰਲੇ ਸੂਬਿਆਂ ਤੋਂ ਇੱਥੇ ਲੈ ਕੇ ਆਉਂਦੇ ਪੰਜਾਬ 'ਚ, ਇਹਨਾਂ ਦੇ 2-4 ਦਿਨ ਦੇ ਵਿੱਚ ਮੈਨੂੰ ਲੱਗਦਾ ਮੈਨੂੰ ਇਸ ਗੱਲ ਦੀ ਸੰਭਾਵਨਾ ਜ਼ਰੂਰ ਆ ਕਿ ਪੈਰੋਲ ਵਾਲੀ ਗੱਲ ਆ ਜਿਹੜੀ ਉਹ ਸਾਡੇ ਸਾਹਮਣੇ ਆਊਗੀ। ਤੇ ਜਿਹੜੀ ਅਗਲੀ ਉਹਨਾਂ ਦੀ ਇਲਾਜ ਦੀ ਗੱਲ ਆ, ਕਿਉਂਕਿ ਅੰਮ੍ਰਿਤਸਰ ਦੇ ਜਿਸ ਤਰ੍ਹਾਂ ਉਹਨਾਂ ਨੂੰ ਹਸਪਤਾਲ ਤੋਂ ਤਬਦੀਲ ਕੀਤਾ ਵਾ ਦੂਸਰੇ ਹਸਪਤਾਲ 'ਚ ਤਬਦੀਲ ਕੀਤਾ, ਸੋ ਇਲਾਜ ਆ ਜਿਹੜਾ ਉਹਨਾਂ ਦਾ ਕਿਉਂਕਿ ਨਿਰੰਤਰ ਉਹਨਾਂ ਦੀ ਸਿਹਤ ਦੇ ਵਿੱਚ ਸੁਧਾਰ ਹੋ ਰਿਹਾ। ਇਹਦੇ ਵਿੱਚ ਵੀ ਮਤਲਬ ਹੁਣ ਸਰਕਾਰ ਕੋਲ ਕੋਈ ਬਹੁਤੇ ਬਹਾਨੇ ਵਾਲੀ ਗੱਲ ਬਾਕੀ ਨਹੀਂ ਤੇ ਅਸੀਂ ਉਮੀਦ ਕਰਦੇ ਹਾਂ ਇਸ ਗੱਲ ਦੀ ਕਿ ਉਹ ਮਤਲਬ ਆਉਣ ਵਾਲੇ 2-4 ਦਿਨਾਂ ਦੇ ਵਿੱਚ ਪੋਜ਼ਿਟਿਵ ਕੋਈ ਰਿਜ਼ਲਟ ਆ ਜਿਹੜਾ ਉਹ ਸਾਹਮਣੇ ਆਜੂ। ਜੇ ਉਹ ਰਿਜ਼ਲਟ ਸਾਡੇ ਸਾਹਮਣੇ ਨਹੀਂ ਆਉਂਦਾ ਤਾਂ ਇਹਦਾ ਮਤਲਬ ਕਿ ਸਰਕਾਰ ਪੂਰੀ ਤਰ੍ਹਾਂ ਬਦਨੀਤਾ, ਸਰਕਾਰ ਨੇ ਇਹ ਮਨ ਬਣਾ ਲਿਆ ਹੋਇਆ ਕਿ ਬੰਦੀ ਸਿੰਘਾਂ ਨੂੰ ਰਿਹਾ ਨਹੀਂ ਕਰਨਾ। ਮਤਲਬ ਇਹ ਦੋਨੇ ਗੱਲਾਂ ਜਿਹੜੀਆਂ ਸਾਡੇ ਸਾਹਮਣੇ 2 ਦਿਨਾਂ ਦੇ ਵਿੱਚ ਸਾਫ਼ ਹੋ ਜਾਣਗੀਆਂ ਕਿ ਸਰਕਾਰ ਦੀ ਆਖਰ ਨੂੰ ਨੀਤ ਕੀ ਆ, ਉਹ ਬੰਦੀ ਸਿੰਘਾਂ ਨੂੰ ਰਿਹਾ ਕਰਨਾ ਚਾਹੁੰਦੀ ਆ ਜਾਂ ਨਹੀਂ ਕਰਨਾ ਚਾਹੁੰਦੀ। ਇਹਨਾਂ ਦੋਨਾਂ ਕੇਸਾਂ ਦੇ ਨਾਲ ਹੀ ਪ੍ਰੋਫੈਸਰ ਭੁੱਲਰ ਦੇ ਤੇ ਖੈੜੇ ਦੇ ਮਤਲਬ ਕੇਸਾਂ ਦੇ ਨਾਲ ਹੀ ਇਹ ਗੱਲ ਆ ਸਾਡੇ ਸਾਹਮਣੇ ਪੂਰੀ ਤਰ੍ਹਾਂ ਸਾਫ਼ ਤੇ ਸਪਸ਼ਟ ਹੋ ਜੂਗੀ ਆਉਣ ਵਾਲੇ 2 ਦਿਨਾਂ ਦੇ ਵਿੱਚ ਜੀ। ਤੇ ਵਿੱਚ ਜਿਸ ਤਰ੍ਹਾਂ ਕੁਝ ਦਿਨ ਪਹਿਲਾਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਜੀ ਦੀ ਮਾਤਾ ਉਪਕਾਰ ਕੌਰ ਜੀ ਨੇ ਬਾਦਲ ਨੂੰ ਇੱਕ ਚਿੱਠੀ ਲਿਖੀ ਸੀ, ਤੁਸੀਂ ਇਸ ਲਿਖੀ ਚਿੱਠੀ ਬਾਰੇ ਸਾਡੇ ਦਰਸ਼ਕਾਂ ਨੂੰ ਕੁਝ ਕਹਿਣਾ ਚਾਹੋਗੇ? ਦੇਖੋ, ਮਾਤਾ ਨੇ ਆਪਣੇ ਮਨ ਦੀਆਂ ਭਾਵਨਾਵਾਂ ਨੇ ਜਿਹੜੀਆਂ ਉਹ ਨਿਰੰਤਰ ਜਿਹੜੀਆਂ ਉਹਨਾਂ ਦੀਆਂ ਮਨ ਦੀਆਂ ਭਾਵਨਾਵਾਂ ਨੇ ਉਹਨਾਂ ਨੇ ਬੜਾ ਨਿਰੰਤਰ ਆਪਣੇ ਪੁੱਤ ਦੇ ਕੇਸ ਦੇ ਲਈ ਉਹਨਾਂ ਨੇ ਨਿਰੰਤਰ ਇੱਕ ਸੰਘਰਸ਼ ਵੀ ਕੀਤਾ ਜੋ ਉਹਨਾਂ ਦੀਆਂ ਭਾਵਨਾਵਾਂ ਨੇ ਉਹਨਾਂ ਨੇ ਉਹਨਾਂ ਭਾਵਨਾਵਾਂ ਦਾ ਉਸ ਚਿੱਠੀ ਰਾਹੀਂ ਪ੍ਰਗਟਾਵਾ ਕੀਤਾ। ਪਰੰਤੂ ਜਿਸ ਨੂੰ ਚਿੱਠੀ ਲਿਖੀ ਆ ਉਹ ਆਪਾਂ ਸਾਰੇ ਇਸ ਗੱਲ ਲਈ ਜਾਣਦੇ ਆ ਕਿ ਉਹ ਠੰਡਾ ਘੜਾ ਵਾ, ਉਹਦੇ ਤੇ ਭਾਵਨਾਵਾਂ ਦਾ ਉਸ ਬੰਦੇ ਤੇ ਕੋਈ ਪ੍ਰਭਾਵ ਪੈਣ ਵਾਲਾ ਗੱਲ ਨਹੀਂ। ਉਹਨੇ ਤਾਂ ਸਿਰਫ ਆਪਣਾ ਜਿਹੜਾ ਸਤਾ ਦੀ ਉਹਦੀ ਲਾਲਸਾ ਵਾ ਉਹਦੀ ਜਮਾ ਘਟਾਓ ਕਰਨੀ ਆ ਕਿ ਮੈਨੂੰ ਕਿਸ ਗੱਲ ਦਾ ਵੋਟ ਨੀਤੀ 'ਚ ਲਾਭ ਹੋਣਾ ਤੇ ਕਿਸ ਗੱਲ ਦਾ ਮੈਨੂੰ ਵੋਟ ਨੀਤੀ 'ਚ ਹਾਨ ਹੋਣਾ। ਉਹਦੀ ਜਿਹੜੀ ਜਮਾ ਤਕਸੀਮ ਆ ਉਹ ਸਿਰਫ ਤੇ ਸਿਰਫ ਸੱਤਾ ਦੇ ਨਾਲ ਜੁੜੀ ਹੋਈ ਆ।
ਆ ਤੇ ਜੇ ਭਾਵਨਾਵਾਂ ਨੇ ਜਿਹੜੀਆਂ ਮਨੁੱਖੀ ਮਨ ਦੀਆਂ ਭਾਵਨਾਵਾਂ ਨੇ, ਮਨੁੱਖੀ ਕਦਰਾਂ ਕੀਮਤਾਂ ਨੇ ਜਾਂ ਮਨੁੱਖੀ ਅਧਿਕਾਰਾਂ ਦੀ ਗੱਲ ਆ, ਇਸ ਗੱਲ ਦਾ ਪ੍ਰਕਾਸ਼ ਸਿੰਘ ਬਾਦਲ ਤੇ ਨਾ ਅਜੇ ਤੱਕ ਪ੍ਰਭਾਵ ਪਿਆ ਤੇ ਨਾ ਸ਼ਾਇਦ ਆਉਣ ਵਾਲੇ ਸਮੇਂ 'ਚ ਮੈਨੂੰ ਕੋਈ ਉਹਦੇ ਤੇ ਪ੍ਰਭਾਵ ਪੈਣ ਦੀ ਸੰਭਾਵਨਾ ਦਿਖਾਈ ਦਿੰਦੀ ਹੈ। ਜੀ ਵੀਰ ਜੀ, ਥੈਂਕ ਯੂ ਸੋ ਮਚ। ਇਹ ਤਾਂ ਕੁਝ ਗੱਲਾਂ ਕੀਤੀ ਸੀ ਆਪਾਂ ਪੰਥਕ ਮੁੱਦਿਆਂ ਦੇ ਉੱਪਰ। ਹੁਣ ਅਸੀਂ ਬਾਕੀ ਇੰਡੀਆ ਦੇ ਵਿੱਚ ਕੀ ਹੋ ਰਿਹਾ ਉਸ ਦੇ ਉੱਪਰ ਵੀ ਤੁਹਾਡੇ ਵਿਚਾਰ ਜਾਣਨੇ ਚਾਹਾਂਗੇ, ਤੁਹਾਡੇ ਕੋਲ ਜਾਣਕਾਰੀ ਲੈਣਾ ਚਾਹਾਂਗੇ। ਜਿਸ ਤਰ੍ਹਾਂ ਕੁਝ ਦਿਨ ਪਹਿਲਾਂ ਮਲਟੀ ਕਰੋੜ ਵਿਆਪਮ ਸਕੈਮ, ਜਿਸ ਵਿੱਚ ਲਗਭਗ 50 ਦੇ ਲਗਭਗ ਲੋਕਾਂ ਦੀ ਮੌਤ ਹੋ ਗਈ ਹੈ, ਕੋਈ ਰੋਡ ਐਕਸੀਡੈਂਟ ਵਿੱਚ ਮਰ ਰਿਹਾ ਹੈ, ਕੋਈ ਸੁਸਾਈਡ ਕਰ ਰਿਹਾ ਹੈ, ਕਿਸੇ ਨੂੰ ਹਾਰਟ ਅਟੈਕ ਹੋ ਰਿਹਾ ਹੈ, ਇਹ ਸਾਰਾ ਸਕੈਮ ਕੀ ਹੈ, ਇਸ ਦੇ ਵੇਰਵੇ ਸਾਡੇ ਦਰਸ਼ਕਾਂ ਨਾਲ ਜ਼ਰੂਰ ਸਾਂਝੇ ਕਰੋ। ਦੇਖੋ, ਇਹ ਜਿਹੜਾ ਮੱਧ ਪ੍ਰਦੇਸ਼ ਦੀ ਧਰਤੀ ਤੇ ਵਾਪਰ ਰਿਹਾ ਇਹ ਕਾਂਡ ਹੈ ਤੇ ਇਹਦੇ ਵਿੱਚ ਨਿਰੰਤਰ ਜਿਹੜੀਆਂ ਮੌਤਾਂ ਨੇ, ਹਰ ਚੜ੍ਹਦੇ ਸੂਰਜ ਇੱਕ ਮੌਤ ਹੋ ਰਹੀ ਹੈ ਜੀ। ਸੋ ਕਿਸ ਤਰ੍ਹਾਂ ਸਾਜ਼ਿਸ਼ ਅਧੀਨ ਇਸ ਦੇਸ਼ ਦੇ ਵਿੱਚ ਲੋਕਾਂ ਦਾ ਕਤਲੇਆਮ ਹੋ ਰਿਹਾ, ਮੈਂ ਸਮਝਦਾ ਕਿ ਐਡਾ ਵੱਡਾ ਭਿਆਨਕ ਕਤਲੇਆਮ ਕਾਂਡ ਹੈ ਜਿਹੜਾ ਉਹ ਨਿਰੰਤਰ ਵਾਪਰ ਰਿਹਾ ਵਾ। ਆਏ ਦਿਨ ਹਰ ਚੜ੍ਹਦੇ ਸੂਰਜ ਸਾਡੇ ਕੋਲ ਨਵੀਂ ਇੱਕ ਮੌਤ ਦੀ ਖਬਰ, ਜਿਹੜੇ ਵੀ ਇਸ ਘਪਲੇ ਜਾਂ ਘੁਟਾਲੇ ਦੇ ਨਾਲ ਜੁੜੇ ਹੋਏ ਲੋਕ ਨੇ ਉਹਨਾਂ ਦੀ ਸਾਡੇ ਸਾਹਮਣੇ ਰੋਜ਼ਾਨਾ ਇੱਕ ਖਬਰ ਹੈ ਜਿਹੜੀ ਉਹ ਆ ਰਹੀ ਹੈ। ਸੋ ਪਰੰਤੂ ਉਸ ਦੇ ਬਾਵਜੂਦ ਜਿਸ ਤਰ੍ਹਾਂ ਮਤਲਬ ਦੇਸ਼ ਦੇ ਮੀਡੀਆ ਨੇ ਵੀ ਇਸ ਗੱਲ ਨੂੰ ਅੱਖੋਂ ਪਰੋਖੇ ਕੀਤਾ ਹੋਇਆ ਤੇ ਜਿਸ ਤਰ੍ਹਾਂ ਸਰਕਾਰ ਨੇ ਵੀ ਇਹਨੂੰ ਪੂਰੀ ਤਰ੍ਹਾਂ ਅੱਖੋਂ ਪਰੋਖੇ ਕਰ ਦਿੱਤਾ ਕਿ ਸਿਰਫ SIT ਹੈ ਜਿਹੜੀ, ਉਹਨਾਂ ਨੇ ਕਿਹਾ ਕਿ ਇਹਦੀ ਜਾਂਚ ਆ ਜਿਹੜੀ ਉਹ ਬੜੀ ਇਹਦੇ ਲਈ ਬਹੁਤ ਪ੍ਰਭਾਵੀ ਆ, ਇਹਦੇ ਲਈ ਕੋਈ ਉੱਚ ਪੱਧਰੀ ਜਾਂ CBI ਦੀ ਜਾਂਚ ਤੋਂ ਮੋਦੀ ਵੀ ਇਨਕਾਰ ਕਰ ਰਿਹਾ ਵਾ ਤੇ ਆਪਣਾ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਚੌਹਾਨ ਆ ਜਿਹੜਾ ਉਹ ਵੀ ਇਸ ਗੱਲ ਤੋਂ ਇਨਕਾਰ ਕਰ ਰਿਹਾ। ਜਿਸ ਕਾਂਡ ਦੇ ਵਿੱਚ ਰੋਜ਼ਾਨਾ ਇੱਕ ਮੌਤ ਹੋ ਰਹੀ ਹੋਵੇ, ਆਖਰ ਉਹਦੇ ਪਿੱਛੇ ਕਿੰਨਾ ਭਿਆਨਕ ਸੱਚ ਆ ਜਿਹੜਾ ਉਹ ਛੁਪਿਆ ਹੋਊਗਾ, ਇਸ ਗੱਲ ਦਾ ਅਸੀਂ ਅੰਦਾਜ਼ਾ ਸਹਿਜੇ ਲਾ ਸਕਦੇ ਹਾਂ। ਸੋ ਮੈਂ ਸਮਝਦਾ ਕਿ ਇਸ ਕਾਂਡ ਦੀਆਂ ਜਿਹੜੀਆਂ ਤਾਰਾਂ ਨੇ ਉਹ ਪੂਰੀ ਤਰ੍ਹਾਂ, ਜੇ ਅਸੀਂ ਕਹਿ ਦਈਏ ਕਿ RSS ਨਾਲ ਜੁੜੀਆਂ ਹੋਈਆਂ ਨੇ, ਸੰਘ ਪਰਿਵਾਰ ਨਾਲ ਜੁੜੀਆਂ ਹੋਈਆਂ ਨੇ ਤੇ ਇਹਦੇ ਵਿੱਚ ਵੀ ਅਤਕਥਨੀ ਨਹੀਂ ਹੋਊਗੀ ਕਿ ਇੱਕ ਬਹੁਤ ਭਿਆਨਕ ਸੱਚ ਆ ਜਿਹੜਾ ਉਹ ਇਸ ਕਾਂਡ ਦੇ ਉਜਾਗਰ ਹੋਣ ਦੇ ਨਾਲ ਨੰਗਾ ਹੋਣ ਵਾਲਾ, ਤੇ ਸਰਕਾਰ ਦੀ ਹਰ ਸੰਭਵ ਕੋਸ਼ਿਸ਼ ਆ ਕਿ ਇਹਦੀ ਜਿੰਨੀਆਂ ਵੀ ਕਮਜ਼ੋਰ ਕੜੀਆਂ ਨੇ ਜਾਂ ਜਿਹੜੀਆਂ ਇਸ ਕਾਂਡ ਦੇ ਨਾਲ ਜੁੜੀਆਂ ਹੋਈਆਂ ਕੜੀਆਂ ਨੇ ਉਹਨਾਂ ਸਾਰੀਆਂ ਨੂੰ ਖਤਮ ਕੀਤਾ ਜਾ ਰਿਹਾ। ਸੋ ਕੱਲ ਉਹ ਸਬ ਇੰਸਪੈਕਟਰ ਜਿਹੜੀ ਔਰਤ ਆ ਉਹਦੀ ਮੌਤ ਹੋਈ ਆ, ਉਸ ਤੋਂ ਪਹਿਲਾਂ ਡਾਕਟਰ ਦੀ ਮੌਤ ਹੋਈ, ਮਤਲਬ ਹਰ ਚੜ੍ਹਦੇ ਸੂਰਜ ਰੋਜ਼ਾਨਾ ਇੱਕ ਮੌਤ ਆ ਜਿਹੜੀ ਇਸ ਕਾਂਡ ਨਾਲ ਜੁੜੇ ਲੋਕਾਂ ਦੀ ਹੋ ਰਹੀ ਆ। ਸੋ ਜਦੋਂ ਤੱਕ ਇਸ ਕਾਂਡ ਦਾ ਇੱਕ ਵਿਆਪਕ ਵਿਰੋਧ, ਮੈਨੂੰ ਲੱਗਦਾ ਕਿ ਲੋਕ ਸਭਾ ਸੈਸ਼ਨ ਤੋਂ ਇਸ ਕਾਂਡ ਦੀ ਜਿਹੜੀ ਗੂੰਜ ਆ ਉਹ ਇਸ ਵਾਰ ਬਹੁਤ ਉੱਚ ਪੱਧਰ ਤੇ ਪਊਗੀ ਤੇ ਉਸ ਤੋਂ ਬਾਅਦ ਜਦੋਂ ਤੱਕ ਇਸ ਕਾਂਡ ਦੀ ਉੱਚ ਪੱਧਰੀ ਜਾਂਚ ਆ ਜਿਹੜੀ ਉਹ ਨਹੀਂ ਹੁੰਦੀ ਉਦੋਂ ਤੱਕ ਇਹਦਾ ਸੱਚ ਆ ਜਿਹੜਾ ਉਹ ਸਾਹਮਣੇ ਨਹੀਂ ਆਉਣਾ, ਕਿਉਂਕਿ ਇਹਦੀਆਂ ਤਾਰਾਂ ਨੇ ਜਿਹੜੀਆਂ ਉਹ ਮੈਨੂੰ ਜਿਹੜੀ ਹੁਣ ਤੱਕ ਦੀ ਜੱਜਮੈਂਟ ਆ ਕਿ ਇਹਦੀਆਂ ਤਾਰਾਂ ਨੇ ਜਿਹੜੀਆਂ ਉਹ ਨਾਗਪੁਰ ਦੇ ਨਾਲ ਜੁੜਦੀਆਂ ਨੇ, ਸੰਘ ਪਰਿਵਾਰ ਨਾਲ ਜੁੜਦੀਆਂ ਨੇ। ਇਸ ਕਰਕੇ ਸਰਕਾਰ ਇਸ ਕਾਂਡ ਦੀਆਂ ਜਿਹੜੀਆਂ ਸਾਰੀਆਂ ਕੜੀਆਂ ਨੇ ਉਹਨਾਂ ਨੂੰ ਹੌਲੀ ਹੌਲੀ ਕਰਕੇ ਰਸਤੇ ਚੋਂ, ਆਏ ਦਿਨ ਚੜ੍ਹਦੇ ਸੂਰਜ ਉਹਨਾਂ ਨੂੰ ਰਸਤੇ ਚੋਂ ਉਤਾਰ ਰਹੀ ਆ। ਸੋ ਮੈਨੂੰ ਲੱਗਦਾ ਕਿ ਹੁਣ ਤੱਕ ਜੇ ਅਸੀਂ ਗੱਲ ਕਰੀਏ ਕਿ ਆਜ਼ਾਦ ਭਾਰਤ ਦੀ, ਤੇ ਇਹ ਪਹਿਲਾ ਇਸ ਤਰ੍ਹਾਂ ਦਾ ਕਾਂਡ ਆ ਜਿਹਦੇ 'ਚ ਇੰਨੀਆਂ ਮੌਤਾਂ ਹੋ ਚੁੱਕੀਆਂ ਨੇ, ਪਰੰਤੂ ਉਸ ਦੇ ਬਾਵਜੂਦ ਇਸ ਕਾਂਡ ਦੀ ਉੱਚ ਪੱਧਰੀ ਜਾਂਚ ਆ ਜਿਹੜੀ ਉਹਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ। ਜੀ ਬਿਲਕੁਲ। ਵੀਰ, ਤੁਹਾਨੂੰ ਕੀ ਲੱਗਦਾ ਹੈ ਕਿ ਜਿਸ ਤਰ੍ਹਾਂ ਹੁਣ ਵੀ BJP ਦੀ ਗਵਰਨਮੈਂਟ ਹੈ ਔਰ ਭਾਰਤ ਦੇ ਵਿੱਚ ਪਰ ਪਿਛਲੇ 10 ਸਾਲਾਂ ਤੋਂ ਉਹਨਾਂ ਦੀ ਇੱਥੇ ਗਵਰਨਮੈਂਟ ਹੈ BJP ਵਾਲਿਆਂ ਦੀ, ਤੁਹਾਨੂੰ ਕੀ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੇਬੀ ਦੂਸਰੀਆਂ ਜਿਹੜੀਆਂ ਪਾਰਟੀਆਂ ਨੇ, ਕਾਂਗਰਸ ਜਾਂ ਕੋਈ ਹੋਰ ਪਾਰਟੀਆਂ ਨੇ, ਉਹ ਇਹਨਾਂ ਦੀ ਨਿਰਪੱਖ ਜਾਂਚ ਕਰਨ ਲਈ ਕੋਈ ਵੱਡਾ ਕੁਝ ਕਰਨਗੇ? ਦੇਖੋ, ਮੈਨੂੰ ਜਿਹੜੀ ਗੱਲ ਕਿ ਮੈਂ ਪਹਿਲਾਂ ਵੀ ਕੀਤੀ ਹੈ ਕਿ ਲੋਕ ਸਭਾ ਦਾ ਜਿਹੜਾ ਇਜਲਾਸ ਆਉਣ ਵਾਲਾ ਵਾ, ਮੌਨਸੂਨ ਦਾ ਇਜਲਾਸ ਆ ਜਿਹੜਾ ਉਹ ਜੁਲਾਈ ਮਹੀਨੇ ਸ਼ੁਰੂ ਹੋਣ ਵਾਲਾ, ਉਹਦੇ ਵਿੱਚ ਇਸ ਕਾਂਡ ਦੀ ਗੂੰਜ ਆ ਜਿਹੜੀ ਉਹ ਜ਼ਰੂਰ ਪਊਗੀ। ਉਹਦੇ ਤੋਂ ਬਾਅਦ ਮੋਦੀ ਸਰਕਾਰ ਆ ਜਿਹੜੀ, ਕਿਉਂਕਿ ਜਿਹੜੀਆਂ ਤਾਰਾਂ ਨੇ ਉਹ ਜਿਹੜੀਆਂ ਮੈਨੂੰ ਲੱਗਦਾ ਕਿ ਤਾਰਾਂ ਨੇ ਜਿਹੜੀਆਂ ਉਹ ਸੰਘ ਪਰਿਵਾਰ ਤੱਕ ਜੁੜਦੀਆਂ ਨੇ, ਇਸ ਕਰਕੇ ਮੋਦੀ ਸਰਕਾਰ ਆ ਜਿਹੜੀ ਉਹ ਛੇਤੀ ਕੀਤੇ ਤਾਂ ਇਸ ਕਾਂਡ ਦੀ ਉੱਚ ਪੱਧਰੀ ਜਾਂਚ ਦੀ ਗੱਲ ਨਹੀਂ ਕਰਦੀ। ਤੇ ਜੇ ਜ਼ਿਆਦਾ ਇਹ ਕਾਂਡ ਆ ਜਿਹੜਾ ਖੁੱਲ ਕੇ ਸਾਹਮਣੇ ਆ ਜਾਂਦਾ, ਜਿਹੜਾ ਸੱਚ ਆ ਜਿਹੜਾ ਹਾਲੇ ਤੱਕ ਮਤਲਬ ਸੱਚ ਆ ਜਿਹੜਾ ਉਹ ਲੋਕਾਂ ਨੂੰ ਮਤਲਬ ਹਾਲੇ ਤੱਕ ਲੋਕਾਂ ਲਈ ਭੰਬਲ ਭੂਸਾ ਕਿ ਆਖਰ ਨੂੰ ਹੈ ਕੀ ਤੇ ਹੋ ਕੀ ਗਿਆ, ਜਦੋਂ ਇਸ ਕਾਂਡ ਦਾ ਸੱਚ ਆ ਜਿਹੜਾ ਉਹ ਥੋੜਾ ਬਹੁਤਾ ਵੀ ਜਦੋਂ ਲੋਕਾਂ ਦੇ ਸਾਹਮਣੇ ਉੱਭਰ ਕੇ ਆ ਜਾਊਗਾ ਤੇ ਉਸ ਤੋਂ ਬਾਅਦ ਇਹਦਾ ਜਿਹੜਾ ਵਿਆਪਕ ਵਿਰੋਧ ਆ, ਕਿਉਂਕਿ ਇੰਨੀਆਂ ਮੌਤਾਂ ਇੱਕ ਕਾਂਡ ਦੇ ਨਾਲ ਲਗਾਤਾਰ ਨਿਰੰਤਰ ਹੋ ਰਹੀਆਂ ਤੇ ਹਾਲੇ ਹੋਰ ਕਿੰਨੀਆਂ ਹੋਣੀਆਂ ਇਸ ਗੱਲ ਦੀ ਸੰਭਾਵਨਾ, ਇਸ ਗੱਲ ਦਾ ਵੀ ਸਾਨੂੰ ਪਤਾ ਨਹੀਂ। ਸੋ ਇੰਨੀਆਂ ਭਿਆਨਕ ਮੌਤਾਂ ਜਿਹੜੀਆਂ ਰੋਜ਼ਾਨਾ ਹੋ ਰਹੀਆਂ ਇਸ ਕਾਂਡ ਕਾਰਨ, ਤੇ ਇਹਦਾ ਜਿਹੜਾ ਲੋਕ ਸਭਾ ਦੇ ਵਿੱਚ ਰੌਲਾ ਪੈਣਾ ਉਹ ਕੁਦਰਤੀ ਆ ਤੇ ਉਹਦਾ ਦੇਸ਼ ਦੇ ਵਿੱਚ ਕਿਸ ਤਰ੍ਹਾਂ ਵਿਆਪਕ ਵਿਰੋਧ ਹੁੰਦਾ, ਉਹ ਤੋਂ ਬਾਅਦ ਇਹ ਮੋਦੀ ਸਰਕਾਰ ਆ ਜਿਹੜੀ ਉਹ ਕਿਉਂਕਿ ਸੰਘ ਦੇ ਇਸ਼ਾਰੇ ਤੋਂ ਬਿਨਾਂ ਤਾਂ ਬਾਹਰ ਨਹੀਂ ਜਾ ਸਕਦੀ ਤੇ ਮੋਦੀ ਸਰਕਾਰ ਉਹਦੇ ਬਾਰੇ ਕੀ ਰੁਖ ਲੈਂਦੀ ਆ, ਕਿਉਂਕਿ ਮੱਧ ਪ੍ਰਦੇਸ਼ ਦੀ ਸਰਕਾਰ ਆ ਜਿਹੜੀ ਉਹ ਵੀ ਇਸ ਕਾਂਡ ਦੇ ਨਾਲ ਦਾਅ ਤੇ ਲੱਗਦੀ ਹੈ ਇਸ ਵੇਲੇ, ਇਸ ਗੱਲ ਵਿੱਚ ਵੀ ਕੋਈ ਸ਼ੱਕ ਨਹੀਂ।
ਜੀ ਬਿਲਕੁਲ ਬਿਲਕੁਲ ਵੀਰ ਜੀ ਥੈਂਕ ਯੂ ਸੋ ਮਚ ਕਿ ਤੁਸੀਂ ਇਸ ਮੁੱਦੇ ਦੇ ਉੱਤੇ ਆਪਣੇ ਵਿਚਾਰ ਸਾਰੇ ਦਰਸ਼ਕਾਂ ਨਾਲ ਸਾਂਝੇ ਕੀਤੇ। ਅਸੀਂ ਵੇਟ ਕਰਦੇ ਕਿ ਜਿਹੜਾ ਸੱਚ ਹੈਗਾ ਮਲਟੀ ਕ੍ਰੋਸ ਕੈਂਪ ਦਾ ਇਹ ਸਾਹਮਣੇ ਆਵੇ ਤਾਂ ਕਿ ਸਾਨੂੰ ਪਤਾ ਲੱਗੇ ਕਿ ਜਿਹੜੇ ਇੰਨੇ ਜਰਨਲਿਸਟ ਮਰ ਰਹੇ ਨੇ ਜਾਂ ਦੀਨ ਸਕੂਲਾਂ ਦੇ ਮਰ ਰਹੇ ਨੇ ਜਾਂ ਸਟੂਡੈਂਟਸ ਵੀ ਮਰ ਰਹੇ ਨੇ, ਇਹਨਾਂ ਦੇ ਪਿੱਛੇ ਐਕਚੁਅਲੀ ਕੀ ਸੱਚਾਈ ਹੈ ਐਂਡ ਮੋਦੀ ਸਰਕਾਰ ਦੀ ਵੀ ਸੱਚਾਈ ਤਾਂ ਕਿ ਲੋਕਾਂ ਸਾਹਮਣੇ ਆ ਸਕੇ। ਸੋ ਥੈਂਕ ਯੂ ਸੋ ਮਚ ਕਿ ਤੁਸੀਂ ਇਸ ਮੁੱਦੇ ਦੇ ਉੱਪਰ ਵਿਚਾਰ ਆਪਣੇ ਸਾਰੇ ਦਰਸ਼ਕਾਂ ਨਾਲ ਸਾਂਝੇ ਕੀਤੇ। ਆਲਸੋ ਬਾਪੂ ਸੂਰਤ ਸਿੰਘ ਖਾਲਸਾ ਜੀ ਦੇ ਜਿਹੜਾ ਸੰਘਰਸ਼ ਜਾਰੀ ਹੈ ਉਸ ਬਾਰੇ ਵੀ ਸਾਨੂੰ ਵੇਰਵਾ ਦਿੱਤਾ। ਹੁਣ ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ ਵੀਰ ਜੀ, ਵਕਤ ਹੋ ਗਿਆ ਤੁਹਾਡੇ ਕੋਲ ਇਜਾਜ਼ਤ ਲੈਣ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਕੱਲ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।